ਗੁਰੂ ਘਰਾਂ ਦੇ ਵਿੱਚ ਆਉਂਦੇ, ਦੇਖੋ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਘਰਾਂ ਦੇ ਵਿੱਚ ਮੁਫਤ ਦਾ ਲੰਗਰ ਮਿਲਦਾ ਹੈ। ਸਾਰਿਆਂ ਨੂੰ ਪਤਾ ਗੁਰੂ ਘਰਾਂ ਦੇ ਵਿੱਚ ਜਿੱਥੇ ਨਿਸ਼ਾਨ ਝੂਲਦਾ ਉੱਥੇ ਰਹਿਣ ਦੇ ਲਈ ਸਾਨੂੰ ਫ੍ਰੀ ਸਥਾਨ ਮਿਲਦਾ ਹੈ। ਇਹ ਚੀਜ਼ ਦਾ ਅਸੀਂ ਪ੍ਰਚਾਰ ਕਰਤਾ, ਪਰ ਅਸੀਂ ਆਪਦੀ ਮਰਿਆਦਾ ਦਾ ਪ੍ਰਚਾਰ ਕਰਨ ਦੇ ਵਿੱਚ ਅਸੀਂ ਅਸਮਰਥ ਰਹਿ ਗਏ ਹਾਂ ਕਿਤੇ। ਚੰਡੀਗੜ੍ਹ ਦੇ ਵਿੱਚ ਖਾਸ ਕਰ ਚੀਜ਼ਾਂ ਦੇਖੀਆਂ ਕਿ ਇੱਥੇ ਜਿੰਨੇ ਪੜ੍ਹੇ ਲਿਖੇ ਲੋਕ ਨੇ ਹੈਨਾ, ਤੇ ਜਿੰਨੇ ਸੂਝਵਾਨ ਨੇ, ਜਿੰਨੇ ਵੱਡੇ ਅਹੁਦਿਆਂ ਤੇ ਬੈਠੇ ਆ, ਤੇ ਜਿੰਨਾ ਇਹਨਾਂ ਨੇ ਇੱਥੇ ਵਜਰ ਕਰਾਇਤ ਕੀਤੀ ਹੋਈ ਕਿਸੇ ਨੇ ਨਹੀਂ ਕੀਤੀ ਹੋਈ। ਗੁਰੂ ਘਰ ਦੇ ਵਾਸ਼ਰੂਮ ਦੇ ਵਿੱਚ ਜਿਹੜਾ ਫਲੱਸ਼ ਟੈਂਕ ਹੁੰਦਾ ਆ, ਉਹਦੇ ਵਿੱਚ ਜਰਦੇ ਦੀਆਂ ਪੁੜੀਆਂ ਨੇ। ਗੁਰੂ ਘਰ ਦਾ ਲੰਗਰ ਹਾਲ ਆ, ਲੰਗਰ ਹਾਲ ਕਾਹਦੇ ਵਾਸਤੇ ਬਣਾਇਆ ਜਾਂਦਾ? ਲੰਗਰ ਹਾਲ ਦੀ ਇੱਕ ਮਰਿਆਦਾ ਕਿ ਸਾਰੇ ਨੇ ਪੰਗਤ 'ਚ ਬਹਿ ਕੇ ਛਕਣਾ ਹੈ। ਗੁਰੂ ਘਰ ਦੇ ਹਾਲ ਨੂੰ ਇਹ ਰੈਸਟੋਰੈਂਟ ਦੇ ਵਿੱਚ ਤਬਦੀਲ ਕਰ ਦਿੰਦੇ ਨੇ। ਸਾਡੇ ਕੋਲੇ ਵੀਡੀਓ ਪ੍ਰੂਫ ਵੀ ਹੈ ਇਸ ਚੀਜ਼ ਦਾ ਕਿ ਉਸ ਗੁਰੂ ਘਰ ਦੀ ਪ੍ਰਧਾਨ ਨੂੰ ਜਦੋਂ ਅਸੀਂ ਇਹ ਬਚਨ ਕੀਤੇ ਕਿ ਤੁਸੀਂ ਇੱਥੇ ਬੀੜੀ ਜਰਦਾ ਸਿਗਰਟ ਤੰਬਾਕੂ ਵਾਲੇ ਕਿਵੇਂ ਬਾੜੇ, ਬੀਬੀ ਦਾ ਕਹਿਣਾ ਪਤਾ ਕੀ ਸੀਗਾ? ਬੀਬੀ ਕਹਿੰਦੀ ਮੈਨੂੰ ਐ ਦੱਸੋ ਪੂਰੇ ਪੰਜਾਬ 'ਚ ਬੀੜੀ ਜਰਦਾ ਸਿਗਰਟ ਤੰਬਾਕੂ ਕਿਹੜਾ ਨਹੀਂ ਖਾਂਦਾ? ਅੱਗੇ ਉਹਨਾਂ ਦਾ ਜਵਾਬ ਕੀ ਸੀਗਾ ਕਿ ਵੀ ਅਸੀਂ ਤਾਂ ਇਦਾਂ ਹੀ ਕਰਾਂਗੇ, ਤੁਸੀਂ ਰੋਕ ਸਕਦੇ ਹੋ ਰੋਕ। ਜਦੋਂ ਦੀ ਇਹ ਪ੍ਰਧਾਨਗੀਆਂ ਆ ਗਈਆਂ ਉਦੋਂ ਦਾ ਗੁਰੂ ਘਰਾਂ ਦਾ ਬੇੜਾ ਗਰਕ ਹੀ ਹੋਇਆ ਆ। ਸਾਨੂੰ ਪਰ ਇਹ ਚੀਜ਼ ਨਹੀਂ ਸਮਝ ਆਉਂਦੀ, ਇਹ ਜਿਹੜੇ ਦਿਮਾਗੀ ਤੌਰ ਤੋਂ ਸਹੀ ਨਹੀਂ ਆ, ਇਹ ਗੁਰੂ ਸਭਾਨਾਂ ਨੂੰ ਹੀ ਕਾਹਤੋਂ ਗਾਲਾਂ ਕੱਢਦੇ ਆ, ਸ਼ਹੀਦਾਂ ਨੂੰ ਗਾਲਾਂ ਕਾਹਤੋਂ ਕੱਢਦੇ ਨੇ? ਅੱਜ ਦਿਨ ਤੱਕ ਕਿਸੇ ਮਾਤਾ ਨੂੰ ਗਾਲ ਨਹੀਂ ਕੱਢੀ, ਕਦੇ ਸ਼ਿਵ ਜੀ ਨੂੰ ਗਾਲ ਨਹੀਂ ਕੱਢੀ, ਕਦੇ ਕਿਸੇ ਇਸਲਾਮ ਧਰਮ ਨੂੰ ਗਾਲ ਨਹੀਂ ਕੱਢੀ, ਕਦੇ ਇਹਨਾਂ ਨੇ ਕਿਸੇ ਕ੍ਰਿਸਚਨ ਨੂੰ ਗਾਲ ਨਹੀਂ ਕੱਢੀ। ਕਿ ਵੀ ਇਹ ਸਿੱਖ ਧਰਮ ਨੂੰ, ਇਹ ਆਪਣੇ ਪੰਥ ਨੂੰ ਹੀ ਕਿਉਂ ਟਾਰਗੇਟ ਕਰਦੇ? ਜਿੰਨੀਆਂ ਬੇਅਦਬੀਆਂ ਹੋਈਆਂ, ਕਦੇ ਸੁਣਿਆ ਕਿ ਵੀ ਹਾਂ ਬਾਈਬਲ ਦੀ ਬੇਅਦਬੀ ਹੋ ਗਈ, ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ, ਜਾਂ ਕਿਤੇ ਗੀਤਾ ਦੇ ਅੰਗ ਪਾੜੇ ਹੋਏ ਮਿਲੇ? ਵਿੱਚ ਕੁਝ ਆਪਣੇ ਹੀ ਇਦਾਂ ਦੇ ਬੰਦੇ ਆ ਜਿਹੜੇ ਸਾਡੇ ਆਪ ਨੂੰ ਹੀ ਭੰਡਦੇ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਲਗਾਤਾਰ ਕੁਝ ਕੁ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਜਿਹੀਆਂ ਵੀਡੀਓ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਕੁਝ ਅਜਿਹੇ ਬੰਦੇ ਜਿਹੜੇ ਨਸ਼ੇ ਦਾ ਸੇਵਨ ਕਰਦੇ ਨੇ ਤੇ ਕੈਟਰਿੰਗ ਦੇ ਰੂਪ ਦੇ ਵਿੱਚ ਜਾਂ ਹੋਰ ਕੁਝ ਅਜਿਹੀਆਂ ਚੀਜ਼ਾਂ ਜਿਹਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਸਮਾਗਮ ਤੇ ਕਰਵਾਏ ਜਾਂਦੇ ਨੇ, ਪਰ ਉਹ ਲੋਕ ਵਾੜੇ ਜਾਂਦੇ ਨੇ ਜਿਹੜੇ ਨਸ਼ੇ ਦੀ ਵਰਤੋਂ ਕਰਦੇ ਨੇ। ਤੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਜਿਹੜਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ। ਸਭ ਤੋਂ ਪਹਿਲਾਂ ਇੱਕ ਡੇਰੇ ਦੀ ਗੱਲ ਕਰਦਾ, ਚੰਡੀਗੜ੍ਹ ਦੇ 38 ਸੈਕਟਰ ਦੇ ਵਿੱਚ ਵੀ ਜਿਹੜਾ ਸੀ ਸੰਤਸਰ ਨਾਮ ਦੇ ਇੱਕ ਡੇਰੇ ਦੇ ਵਿੱਚ ਵੀ ਜਿਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਦਾ ਪ੍ਰਕਾਸ਼ ਸੀਗਾ, ਉਸ ਜਗ੍ਹਾ ਦੇ ਉੱਪਰ ਵੀ ਜਿਹੜਾ ਸੀ ਕੁਝ ਲੋਕਾਂ ਨੂੰ, ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਕੈਟਰਿੰਗ ਦੇ ਰੂਪ ਦੇ ਵਿੱਚ ਵਾੜਿਆ ਜਾਂਦਾ। ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਬਹੁਤ ਸਾਰੇ ਅਜਿਹੇ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਆਮ ਕਰਕੇ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਸ ਦੇ ਉੱਪਰ ਜਿੱਥੇ ਬਹੁਤ ਸਾਰੀਆਂ ਵੱਡੀਆਂ ਸਰਮੌਰ ਸੰਸਥਾਵਾਂ ਜਿਨ੍ਹਾਂ ਦਾ ਮੁੱਢਲੇ ਤੌਰ ਤੇ ਫਰਜ਼ ਬਣਦਾ ਸੀ ਉਹਨਾਂ ਦੀ ਘੇਸਲ ਨਜ਼ਰ ਆਈ SGPC ਦੀ, ਤਾਂ ਉੱਥੇ ਖਾਸ ਤੌਰ ਤੇ ਬਾਬਾ ਜਸਦੀਪ ਸਿੰਘ ਹੁਣੀ ਨੇ ਸਾਡੇ ਨਾਲ, ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਹੈ ਕਿ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਸ਼ਰੇਆਮ ਸਿਧਾਂਤਾਂ ਦਾ ਉਲੰਘਣ ਕਰਦੇ ਆ, ਸ਼ਰੇਆਮ ਸਿਧਾਂਤਾਂ ਨੂੰ ਚੈਲੰਜ ਕਰਦੇ ਆ, ਤਾਂ ਉਹਨਾਂ ਨੇ ਵਿਰੋਧ ਕੀਤਾ ਸੀ। ਇਕੱਲਾ ਵਿਰੋਧ ਨਹੀਂ ਕੀਤਾ, ਸਗੋਂ ਭਵਿੱਖ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਡੱਕਾ ਲਾਉਣ ਵਾਸਤੇ, ਰੋਕ ਲਾਉਣ ਵਾਸਤੇ ਵੀ ਵੱਡਾ ਯਤਨ ਕੀਤਾ ਸੀ। ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖੂਬ ਤਸਵੀਰਾਂ ਵਾਇਰਲ ਹੋਈਆਂ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜੇ ਵੀ ਤੁਸੀਂ ਗੁਰੂ ਘਰਾਂ ਦੇ ਵਿੱਚ ਗਏ ਹੋ, ਤੁਹਾਡੀਆਂ ਵੀਡੀਓਜ਼ ਵਾਇਰਲ ਹੋਈਆਂ ਕਿ ਜਿਹੜੇ ਲੋਕ ਕੈਟਰਿੰਗ ਵਾਲੇ ਸੀਗੇ, ਨਸ਼ਾ ਕਰਦੇ ਸੀ, ਨਸ਼ੇ ਦਾ ਸੇਵਨ ਕਰਕੇ ਉਹ ਗੁਰੂ ਸਾਹਿਬ ਦੇ ਉਸ ਘਰ ਦੇ ਵਿੱਚ ਗਏ, ਗੁਰਦੁਆਰਾ ਸਾਹਿਬ ਦੇ ਵਿੱਚ ਗਏ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦੇ ਵਿੱਚ ਗੁਨਾਹਗਾਰ ਕਿਹੜੇ ਲੋਕ ਆ ਜਿਨ੍ਹਾਂ ਨੇ ਇਸ ਚੀਜ਼ ਦੇ ਵੱਲ ਖਿਆਲ ਨਹੀਂ ਦਿੱਤਾ? ਜੀ, ਇਹਦਾ ਬਚਨ ਇਦਾਂ ਆ ਕਿ ਇਹ ਸਾਨੂੰ ਚੀਜ਼ ਸਮਝਣੀ ਪੈਣੀ ਆ। ਇਹਨੂੰ ਅਸੀਂ ਇੱਕ ਤਾਂ ਕਹਿ ਸਕਦੇ ਹਾਂ ਗਲਤੀ, ਇੱਕ ਕਹਿ ਸਕਦੇ ਹਾਂ ਪਾਪ। ਹੁਣ ਇਹਨੂੰ ਅਸੀਂ ਡਿਫਾਈਨ ਕਿਵੇਂ ਕਰ ਸਕਦੇ ਹਾਂ ਕਿ ਵੀ ਇੱਕ ਤਾਂ ਹੁੰਦਾ ਅਣਜਾਣੇ ਦੇ ਵਿੱਚ ਕਰ ਜਾਣਾ। ਹੁਣ ਜਿਵੇਂ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਜਾਂਦੇ ਹਾਂ, ਸਾਨੂੰ ਉੱਥੇ ਦੀ ਰਹਿਤ ਮਰਿਆਦਾ ਦਾ ਨਹੀਂ ਪਤਾ। ਹੁਣ ਜਿਵੇਂ ਇਸਲਾਮ ਧਰਮ ਆ, ਹੈ ਨਾ, ਕ੍ਰਿਸਚਨ ਧਰਮ ਆ, ਸਾਨੂੰ ਉਹਨਾਂ ਬਾਰੇ ਨਹੀਂ ਪਤਾ, ਹੈ ਨਾ, ਤੇ ਅਸੀਂ ਉੱਥੇ ਜਾਈਏ, ਸਾਡੇ ਤੋਂ ਕੁਝ ਗਲਤ ਹੋ ਜਾਵੇ, ਉਹ ਗਲਤੀ ਮੰਨੀ ਜਾਂਦੀ ਹੈ। ਤੇ ਗਲਤੀ ਉਹ ਤੋਂ ਮੰਨੀ ਜਾਂਦੀ ਜਿਹੜਾ ਬੰਦਾ ਨਵਾਂ ਆਇਆ ਹੁੰਦਾ ਆ। ਹੁਣ ਕੈਟਰਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਜਿੰਨੀ ਵੀ ਲੱਗਦੀ ਆ,
ਇਹ ਸਾਰੀ ਦੀ ਸਾਰੇ ਜਿੰਨੇ ਵੀ ਕੰਮ ਨੇ ਸਾਰੇ ਇੱਥੇ ਪੁਰਾਣੇ ਨੇ, ਸਾਰੇ ਜਾਣੂ ਨੇ ਕਿ ਇਹ ਚੰਡੀਗੜ੍ਹ ਦਾ ਇਲਾਕਾ ਆ, ਪੰਜਾਬ ਦਾ ਪੁਆਧ ਦਾ ਇਲਾਕਾ ਇਹ ਉਜਾੜ ਕੇ ਇਹ ਬਣਿਆ ਹੋਇਆ ਵਸਾਇਆ ਹੋਇਆ ਸ਼ਹਿਰ ਆ। ਤੇ ਇੱਥੇ ਗੁਰੂ ਘਰਾਂ ਦੀ ਕੀ ਮਰਿਆਦਾ ਸਾਰਿਆਂ ਨੂੰ ਪਤਾ ਆ। ਸਾਡਾ ਵਿਰੋਧ ਵੀ ਬਹੁਤ ਹੋਇਆ ਕਿ ਇਹ ਡਾਂਗਾ ਚਲਾਉਂਦੇ ਨੇ, ਠੀਕ ਹੈ ਜੀ, ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ। ਕਾਰਨ ਇਹ ਆ ਕਿ ਵੀ ਇੱਕ ਤਾਂ ਪ੍ਰਬੰਧਕਾਂ ਨੇ ਦੱਸਿਆ ਨਹੀਂ, ਉੱਥੇ ਪ੍ਰਬੰਧਕਾਂ ਦੀ ਗਲਤੀ ਆ। ਇੱਕ ਪ੍ਰਬੰਧਕਾਂ ਦੇ ਦੱਸਣ ਤੋਂ ਬਾਵਜੂਦ ਜਿਹੜੀ ਉਹ ਚੀਜ਼ ਕਰ ਰਹੇ ਆ, ਉਹ ਇੱਕ ਤਰ੍ਹਾਂ ਤੋਂ ਚੈਲੰਜ ਕਰਦੇ ਆ ਸਾਨੂੰ ਕਿ ਭਾਈ ਸਾਹਿਬ ਜੀ ਅਸੀਂ ਐਵੇਂ ਕਰਾਂਗੇ, ਤੁਸੀਂ ਜੋ ਕਰ ਸਕਦੇ ਹੋ ਤੁਸੀਂ ਕਰ ਲਓ। ਫਿਰ ਉਹਨਾਂ ਤੇ ਡਾਂਗ ਚੱਲਦੀ ਹੈ ਸਾਡੀ। ਚੰਡੀਗੜ੍ਹ ਮੋਹਾਲੀ ਦੇ ਜਿੰਨੇ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸ ਕੁਰੈਤ ਦਾ ਵਿਰੋਧ ਕੀਤਾ, ਕੀ ਲੱਗਦਾ ਕਿ ਜੇ ਸਭ ਤੋਂ ਵੱਧ ਅੰਕੜਾ ਜਾਣਨਾ ਹੋਵੇ ਤਾਂ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਕਿਹਨੂੰ ਮੰਨਦੇ ਹੋ? ਪ੍ਰਬੰਧਕ ਦੋਸ਼ੀ ਰਹੇ ਆ ਜਾਂ ਫਿਰ ਜਿਹੜੇ ਪ੍ਰਵਾਸੀ ਮਜ਼ਦੂਰ ਕੈਟਰਿੰਗ ਦੇ ਰੂਪ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗਏ ਆ ਉਹ ਦੋਸ਼ੀ ਸੀਗੇ? ਦੋਸ਼ੀ ਇਹਦੇ ਵਿੱਚ ਦੋਨੋਂ ਨੇ। ਸਭ ਤੋਂ ਪਹਿਲੇ ਦੋਸ਼ੀ ਅਸੀਂ ਆਪ ਆ, ਜਿਨ੍ਹਾਂ ਨੇ ਇਹ ਚੀਜ਼ ਦਾ ਪ੍ਰਚਾਰ ਨਹੀਂ ਕੀਤਾ। ਅਸੀਂ ਲੰਗਰਾਂ ਦਾ ਪ੍ਰਚਾਰ ਕਰਤਾ, ਅਸੀਂ ਸਰਾਵਾਂ ਦਾ ਪ੍ਰਚਾਰ ਕਰਤਾ। ਹਰ ਇੱਕ ਕੋਈ ਵੀ ਪ੍ਰਵਾਸੀ ਆ ਦੁਨੀਆ ਤੋਂ ਆਉਂਦਾ ਆ, ਕੋਈ ਆਪਣਾ ਹਿਮਾਚਲ ਤੋਂ ਆ ਰਿਹਾ, ਕੋਈ ਆਪਣਾ ਤਮਿਲਨਾਡੂ ਤੋਂ, ਕੇਰਲਾ, ਹੋਰ ਹੈ ਨਾ, ਨਾਰਥ ਈਸਟ, ਆਪਣੀ ਚਾਰੇ ਪਾਸੇ ਤੋਂ ਹੈ ਨਾ, ਗੁਰੂ ਘਰਾਂ ਦੇ ਵਿੱਚ ਆਉਂਦੇ। ਦੇਖੋ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਘਰਾਂ ਦੇ ਵਿੱਚ ਮੁਫਤ ਦਾ ਲੰਗਰ ਮਿਲਦਾ ਆ। ਸਾਰਿਆਂ ਨੂੰ ਪਤਾ ਗੁਰੂ ਘਰਾਂ ਦੇ ਵਿੱਚ ਜਿੱਥੇ ਨਿਸ਼ਾਨ ਝੂਲਦਾ ਉੱਥੇ ਰਹਿਣ ਦੇ ਲਈ ਸਾਨੂੰ ਫ੍ਰੀ ਸਥਾਨ ਮਿਲਦਾ ਆ। ਇਹ ਚੀਜ਼ ਦਾ ਅਸੀਂ ਪ੍ਰਚਾਰ ਕਰਤਾ, ਪਰ ਅਸੀਂ ਆਪਦੀ ਮਰਿਆਦਾ ਦਾ ਪ੍ਰਚਾਰ ਕਰਨ ਦੇ ਵਿੱਚ ਅਸੀਂ ਅਸਮਰਥ ਰਹਿ ਗਏ ਹਾਂ ਕਿਤੇ ਨਾ ਕਿਤੇ, ਜਿਹਦਾ ਖਾਮਿਆਜਾ ਅਸੀਂ ਅੱਜ ਇਹ ਭੁਗਤ ਰਹੇ ਹਾਂ। ਸੋ ਸਭ ਤੋਂ ਪਹਿਲਾਂ ਇਹਦਾ ਜਿਹੜਾ ਮੁੱਖ ਕਾਰਨ ਆ ਉਹ ਅਸੀਂ ਆਪ ਆ ਕਿ ਜਿਨ੍ਹਾਂ ਨੇ ਲੰਗਰਾਂ ਦਾ ਪ੍ਰਚਾਰ ਕਰਤਾ ਪਰ ਮਰਿਆਦਾ ਦਾ ਪ੍ਰਚਾਰ ਨਹੀਂ ਅਸੀਂ ਆਪ ਦਾ ਕੀਤਾ। ਜਿਹੜਾ ਫਰਜ਼ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦਾ ਸੀ ਉਹ ਫਰਜ਼ ਤੁਸੀਂ ਨਿਭਾਇਆ, ਉਹਨਾਂ ਨੂੰ ਚੇਤੇ ਕਰਾਉਣ ਦਾ ਯਤਨ ਕੀਤਾ। ਤਾਂ ਖਾਸ ਤੌਰ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਐਕਸ਼ਨ ਕੀਤਾ ਹੈ ਤੁਸੀਂ, ਤਾਂ ਉਹ ਪ੍ਰਬੰਧਕ ਕਮੇਟੀਆਂ ਨੂੰ ਆਪਦਾ ਇਹ ਫਰਜ਼ ਚੇਤੇ ਆਇਆ ਜਾਂ ਫਿਰ ਦੂਜੇ ਰੂਪ ਦੇ ਵਿੱਚ ਤੁਹਾਡੇ ਤੇ ਅਟੈਕ ਹੋ ਗਿਆ? ਨਹੀਂ, ਸਾਡੇ ਤੇ ਇਹ ਤਾਂ ਨਿੱਤ ਦਾ ਹੀ ਆ। ਇਹ ਅਸੀਂ ਚੰਡੀਗੜ੍ਹ ਦੇ ਵਿੱਚ ਖਾਸ ਕਰ ਚੀਜ਼ਾਂ ਦੇਖੀਆਂ ਕਿ ਇੱਥੇ ਜਿੰਨੇ ਪੜ੍ਹੇ ਲਿਖੇ ਲੋਕ ਨੇ ਹੈ ਨਾ, ਤੇ ਜਿੰਨੇ ਸੂਝਵਾਨ ਨੇ, ਜਿੰਨੇ ਵੱਡੇ ਅਹੁਦਿਆਂ ਤੇ ਬੈਠੇ ਆ, ਤੇ ਜਿੰਨਾ ਇਹਨਾਂ ਨੇ ਇੱਥੇ ਵਜਰ ਕਰਾਇਤ ਕੀਤੀ ਹੋਈ ਕਿਸੇ ਨੇ ਨਹੀਂ ਕੀਤੀ ਹੋਈ ਚੰਡੀਗੜ੍ਹ 'ਚ। ਇਹਨਾਂ ਦਾ ਫਰਜ਼ ਬਣਦਾ ਸਾਥ ਦੇਣਾ। ਚਲੋ ਜੋ ਕੰਮ ਇਹਨਾਂ ਦਾ ਸੀਗਾ, ਅਸੀਂ ਨਹੀਂ ਕਹਿੰਦੇ, ਸਾਰੇ ਸਿੱਖ ਭਰਾ ਆ ਆਪਣੇ, ਹੈ ਨਾ, ਪਰਿਵਾਰ ਆ ਸਾਡਾ ਸਾਰਿਆਂ ਦਾ, ਕਿ ਚਲੋ ਗੁਰੂ ਮਹਾਰਾਜ ਨੇ ਸਾਡੇ ਹੱਥੀ ਸੇਵਾ ਲੈਣੀ ਸੀਗੀ, ਗੁਰੂ ਮਹਾਰਾਜ ਜੀ ਨੇ ਸਾਡੀ ਡਿਊਟੀ ਲਾਤੀ, ਅਸੀਂ ਕਰ ਰਹੇ ਹਾਂ। ਪਰ ਪ੍ਰਬੰਧਕ ਕਮੇਟੀਆਂ ਦਾ ਸਾਥ ਦੇਣ ਨਾਲੋਂ ਇਹਨਾਂ ਨੇ ਕੀ ਕੀਤਾ, ਅਸੀਂ ਜਿੱਥੇ ਕਾਰਵਾਈਆਂ ਕਰਦੇ ਹਾਂ ਸਾਡੇ ਤੇ ਪੁਲਿਸ ਪੈਂਦੀ ਆ ਕੇ ਸਾਡੇ ਤੇ ਕਾਨੂੰਨੀ ਕਾਰਵਾਈਆਂ ਕਰਾਈਆਂ ਗਈਆਂ ਨੇ। ਕਮੇਟੀਆਂ ਪਵਾਉਂਦੀਆਂ? ਬਿਲਕੁਲ ਪਾਉਂਦੀਆਂ ਜੀ। ਹੁਣ ਅਸੀਂ 35 ਸੈਕਟਰ ਦਾ ਗੁਰੂ ਘਰ ਆ, ਉੱਥੇ ਆਪਣਾ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ, ਨਾਲ ਆਪ ਜੀ ਚਲਾਇਓ। ਗੁਰੂ ਘਰ ਦੇ ਵਾਸ਼ਰੂਮ ਦੇ ਵਿੱਚ, ਬਾਥਰੂਮ ਦੇ ਵਿੱਚ ਜਿਹੜਾ ਫਲੱਸ਼ ਟੈਂਕ ਹੁੰਦਾ ਆ, ਉਹਦੇ ਵਿੱਚ ਜਰਦੇ ਦੀਆਂ ਪੁੜੀਆਂ ਨੇ। ਆਪ ਜੀ ਨਾਲ ਚਲਾ ਦਿਓ, ਵੀਡੀਓ ਦੇ ਦੇਣਾ। ਗੁਰੂ ਘਰ ਦਾ ਲੰਗਰ ਹਾਲ ਆ। ਲੰਗਰ ਹਾਲ ਕਾਹਦੇ ਵਾਸਤੇ ਬਣਾਇਆ ਜਾਂਦਾ? ਲੰਗਰ ਹਾਲ ਦੀ ਇੱਕ ਮਰਿਆਦਾ ਕਿ ਸਾਰੇ ਨੇ ਪੰਗਤ 'ਚ ਬਹਿ ਕੇ ਛਕਣਾ ਆ। ਗੁਰੂ ਘਰ ਦੇ ਹਾਲ ਨੂੰ ਇਹ ਰੈਸਟੋਰੈਂਟ ਦੇ ਵਿੱਚ ਤਬਦੀਲ ਕਰ ਦਿੰਦੇ ਨੇ, ਹੋਟਲ, ਬਾਰ, ਉਹ ਬੈਂਕਟ ਹਾਲ ਬਣਾ ਦਿੰਦੇ, ਉਹਦਾ ਲਾ ਕੇ ਉੱਥੇ ਚੱਦਰ, ਚੁੰਨੀਆਂ, ਸਜਾਵਟ ਕਰਕੇ। ਚਲੋ 100 ਸਜਾਵਟ ਕਰਨ, ਅਸੀਂ ਵੀ ਹੱਕ 'ਚ ਆ। ਗੁਰੂ ਘਰ ਸਾਡੇ ਸੋਹਣੇ ਲੱਗਣ ਦੁਨੀਆ ਦੇ, ਮੈਂ ਕਹਿੰਦਾ ਮਹਾਰਾਜ ਦਇਆ ਕਰਨ, ਸੋਨੇ ਦੀਆਂ ਸਜਾਵਟਾਂ ਕਰਨ ਇਹ ਗੁਰੂ ਘਰਾਂ 'ਚ। ਪਰ ਜਿਹੜੇ ਉੱਥੇ ਕੁਰਸੀਆਂ ਲਾ ਕੇ ਮਹਾਰਾਜ ਦੇ ਬਰਾਬਰ ਬਹਿ ਕੇ ਜਿਹੜਾ ਲੰਗਰ ਛਕਣਾ, ਇਹ ਮਰਿਆਦਾ ਤੋਂ ਉਲਟ ਜਿਹੜੇ ਇਹ ਚੱਲਦੇ ਆ। ਸੋ ਇਹਨਾਂ ਦਾ ਕਮੇਟੀਆਂ ਦਾ ਅੱਜ ਕੱਲ੍ਹ ਦਾ ਇਦਾਂ ਦਾ ਹਾਲ ਆ। ਖਾਸ ਕਰ ਚੰਡੀਗੜ੍ਹ ਦੀਆਂ ਕਮੇਟੀਆਂ ਦਾ ਅਸੀਂ ਦੇਖਿਆ ਆ, ਸਾਥ ਦੇਣ ਦੀ ਬਜਾਏ ਇਹ ਸਾਡੇ ਤੇ ਪੁਲਿਸ ਪਵਾਉਂਦੀਆਂ। ਹੁਣ ਵੀ 35 ਸੈਕਟਰ ਦੀ ਅਸੀਂ ਆਪ ਜੀ ਨੂੰ ਵੀਡੀਓ ਦਿੱਤੀ ਆ 35 ਸੈਕਟਰ ਗੁਰੂ ਘਰ ਦੀ। ਜਿੱਦਣ ਅਸੀਂ ਕਾਰਵਾਈ ਪਾਈ ਆ ਤੇ ਉਦੋਂ ਨਾਲ ਦੀ ਨਾਲ 112 ਤੇ ਫੋਨ ਕਰਕੇ ਪ੍ਰਬੰਧਕਾਂ ਨੇ ਪੁਲਿਸ ਬੁਲਾਈ ਆ। ਕੀ ਕੀਤਾ ਜਾਵੇ ਇਹਨਾਂ ਦਾ? ਅਸੀਂ ਤਾਂ ਆਪਦੇ ਕਾਰਜ ਨੂੰ ਲੱਗੇ ਹੋਏ ਆ, ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ, ਆਖਰੀ ਸਵਾਸ ਤੱਕ ਲੱਗੇ ਰਵਾਂਗੇ। ਹਾਂਜੀ, ਡਾਂਗ ਚਲਾਉਣ ਦਾ ਵੀ ਅਸੀਂ ਆਪ ਜੀ ਨੂੰ ਪਹਿਲਾਂ ਦੱਸਤਾ ਕਿ ਡਾਂਗ ਚਲਾਉਣ ਦਾ ਸਾਡਾ ਮੁੱਖ ਕਾਰਨ ਇਹ ਹੁੰਦਾ। 35 ਸੈਕਟਰ ਦੇ ਗੁਰੂ ਘਰ ਦੇ ਵਿੱਚ ਵੀ ਇਹੀ ਗੱਲ ਹੋਈ ਆ। ਅਸੀਂ ਕੈਟਰਿੰਗ ਦੇ ਮੈਨੇਜਰ ਜਿਹੜਾ ਹੈਡ ਆ ਇਹਨਾਂ ਦਾ, ਅਸੀਂ ਉਹਨੂੰ ਸੱਦਿਆ, ਅਸੀਂ ਉਹਨੂੰ ਪੁੱਛਿਆ ਭਾਈ ਤੂੰ ਇਹਨਾਂ ਨੂੰ ਨਹੀਂ ਦੱਸਿਆ? ਉਹਨੇ ਇਹਨਾਂ ਦੇ ਸਾਰਿਆਂ ਦੇ ਸਾਹਮਣੇ ਕਿਹਾ ਕਾਮਿਆਂ ਦੇ, ਭਾਈ ਸਾਹਿਬ ਜੀ ਅਸੀਂ ਦੱਸਿਆ, ਤੇ ਅੱਧੇ ਮੰਨੇ ਵੀ ਕਿ ਹਾਂਜੀ ਭਾਈ ਸਾਹਿਬ ਜੀ ਇਹਨਾਂ ਨੇ ਦੱਸਿਆ ਸਾਨੂੰ ਕਿ ਗੁਰੂ ਘਰ ਦੀ ਇਹ ਮਰਿਆਦਾ, ਬੀੜੀ, ਜਰਦਾ, ਸਿਗਰਟ, ਤੰਬਾਕੂ ਇੱਥੇ ਕਿਰਾਏ ਤੇ ਆ, ਇੱਥੇ ਨਹੀਂ ਲੈ ਕੇ ਜਾਣੀ। ਉਸ ਤੋਂ ਬਾਵਜੂਦ ਇਹ ਅੰਦਰ ਲੈ ਕੇ ਗਏ। ਇਟ ਮੀਨਸ ਇਹ ਸਾਨੂੰ ਚੈਲੰਜ ਕਰਦੇ ਸੀ ਕਿ ਅਸੀਂ ਤਾਂ ਤੁਹਾਡੇ ਗੁਰੂ ਘਰਾਂ ਦੇ ਵਿੱਚ ਇੱਦਾਂ ਹੀ ਇਹ ਚੀਜ਼ਾਂ ਲੈ ਕੇ ਜਾਵਾਂਗੇ, ਠੀਕ ਹੈ, ਜਗਤ ਜੂਠ ਨੂੰ ਲੈ ਕੇ ਜਾਵਾਂਗੇ, ਤੁਸੀਂ ਰੋਕ ਸਕਦੇ ਹੋ ਰੋਕ ਲਓ। ਫਿਰ ਸਾਡੇ ਕੋਲੇ ਜਿਹੜਾ ਤਰੀਕਾ ਸੀਗਾ ਭਾਈ ਸਾਹਿਬ ਜੀ, ਅਸੀਂ ਤਾਂ ਆਪਦਾ ਤਰੀਕਾ ਬਣਾਇਆ, ਅਸੀਂ ਤਾਂ ਫਿਰ ਰੋਕੇ ਜਿਵੇਂ ਰੋਕ ਸਕਦੇ ਸੀ ਸਾਡੇ ਤੋਂ ਜੀ।
ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਆ ਬੜਾ ਐਟੀਟਿਊਡ ਨਜ਼ਰ ਆ ਰਿਹਾ ਕਿ ਜਿਵੇਂ ਤੁਸੀਂ ਉਲਟਾ ਕੋਈ ਗਲਤੀ ਕਰ ਲਈ ਹੋਵੇ, ਇਦਾਂ ਤੁਸੀਂ ਇਹ ਚੀਜ਼ ਨੂੰ ਚੇਤੇ ਕਰਵਾ ਕੇ। ਉਹੀ ਮੈਂ ਆਪ ਜੀ ਨੂੰ ਦੱਸਿਆ ਕਿ ਜਿੰਨਾ ਪੜ੍ਹੇ ਲਿਖੇ ਬੰਦਿਆਂ ਦਾ ਇਹ ਸਥਾਨ ਮੰਨਿਆ ਜਾਂਦਾ ਨਾ ਚੰਡੀਗੜ੍ਹ, ਕੇ ਇੱਥੇ ਵੈਲ ਐਜੂਕੇਟਡ ਲੋਕ ਰਹਿੰਦੇ ਆ, ਓਨੇ ਹੀ ਦਿਮਾਗ ਜਿਹੜਾ ਆ ਮਰਿਆਦਾ ਪੱਖੋਂ ਇਹਨਾਂ ਦਾ ਗਿੱਟਿਆਂ 'ਚ ਆ। ਸਾਥ ਕੀ ਦੇਣਾ ਪੁੱਠਾ ਸਾਨੂੰ, ਅਸੀਂ ਚਲੋ ਅਸੀਂ ਤੁਹਾਨੂੰ ਵੈਸੇ ਦੱਸ ਦਿੰਦੇ ਹਾਂ, ਸਾਡੇ ਕੋਲੇ ਵੀਡੀਓ ਪ੍ਰੂਫ ਵੀ ਹੈ ਇਸ ਚੀਜ਼ ਦਾ ਕਿ ਉਸ ਗੁਰੂ ਘਰ ਦੀ ਪ੍ਰਧਾਨ ਨੂੰ ਜਦੋਂ ਅਸੀਂ ਇਹ ਬਚਨ ਕੀਤੇ ਕਿ ਤੁਸੀਂ ਇੱਥੇ ਬੀੜੀ ਜਰਦਾ ਸਿਗਰਟ ਤੰਬਾਕੂ ਵਾਲੇ ਕਿਵੇਂ ਬਾੜੇ, ਬੀਬੀ ਦਾ ਕਹਿਣਾ ਪਤਾ ਕੀ ਸੀਗਾ? ਬੀਬੀ ਕਹਿੰਦੀ ਮੈਨੂੰ ਐਂ ਦੱਸੋ ਪੂਰੇ ਪੰਜਾਬ 'ਚ ਬੀੜੀ ਜਰਦਾ ਸਿਗਰਟ ਤੰਬਾਕੂ ਕਿਹੜਾ ਨਹੀਂ ਖਾਂਦਾ? ਤੇ ਅਸੀਂ ਉਹਨੂੰ ਪੁੱਛਿਆ, ਮੈਂ ਕਿਹਾ 100 ਗੰਦ ਕਰਦਾ 100 ਨਰਕ ਕਰਦਾ ਬੰਦਾ ਪੰਜਾਬ 'ਚ, ਤੁਸੀਂ ਆਪਦੇ ਗੁਰੂ ਘਰਾਂ 'ਚ ਵੀ ਕਰੋਗੇ? ਤੇ ਅੱਗੇ ਉਹਨਾਂ ਦਾ ਜਵਾਬ ਕੀ ਸੀਗਾ ਕਿ ਵੀ ਅਸੀਂ ਤਾਂ ਇਦਾਂ ਹੀ ਕਰਾਂਗੇ, ਤੁਸੀਂ ਰੋਕ ਸਕਦੇ ਹੋ ਰੋਕ ਲਓ। ਇਹ ਜਵਾਬ ਸੀ ਉਹਨਾਂ ਦਾ ਇੱਕ ਗੁਰੂ ਘਰ ਦੇ ਪ੍ਰਧਾਨ ਦਾ। ਪਹਿਲੀ ਗੱਲ ਤਾਂ ਪ੍ਰਧਾਨ ਲਫ਼ਜ਼ ਇਹ ਤਾਂ ਹੁਣ ਆਇਆ ਆ, ਗੁਰੂ ਘਰਾਂ ਦੇ ਵਿੱਚ ਸੇਵਾਦਾਰ ਹੁੰਦੇ ਸੀ, ਮੁੱਖ ਸੇਵਾਦਾਰ ਹੁੰਦੇ ਸੀਗੇ, ਤੇ ਜਦੋਂ ਦੀ ਇਹ ਪ੍ਰਧਾਨਗੀਆਂ ਆ ਗਈਆਂ ਉਦੋਂ ਦਾ ਗੁਰੂ ਘਰਾਂ ਦਾ ਬੇੜਾ ਗਰਕ ਹੀ ਹੋਇਆ ਆ, ਜਿੱਥੇ ਤੱਕ ਅਸੀਂ ਦੇਖਿਆ ਆ। ਪਿਛਲੇ ਦਿਨਾਂ ਦੇ ਵਿੱਚ ਗਿਆਨੀ ਤੇਜਵੀਰ ਸਿੰਘ ਹੋਣ ਜਾਂ ਤੁਸੀਂ ਹੋ, ਅਹਿਮਦਗੜ੍ਹ ਮੰਡੀ ਦੀ ਗੱਲ ਹੋਵੇ ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਕਿਤੇ ਨਾ ਕਿਤੇ ਸਿੱਖ ਹਿਰਦਿਆਂ ਨੂੰ ਵਲੂੰਦਰ ਕੇ ਰੱਖਣ ਵਾਲੀਆਂ ਸੀ। ਉਹਦੇ ਵਿੱਚ ਜਿਹੜੇ ਤੁਸੀਂ ਐਕਸ਼ਨ ਕੀਤੇ ਹੈ, ਜਿਹਦੇ ਵਿੱਚ ਪਹਿਲ ਦੇ ਆਧਾਰ ਤੇ ਗੁਰੂ ਸਾਹਿਬ ਬਾਰੇ ਉਸ ਸ਼ਖਸ ਦੇ ਵੱਲੋਂ ਬਹੁਤ ਭੈੜੀ ਭੱਦੀ ਸ਼ਬਦਾਵਲੀ ਦੇ ਨਾਲ ਸੰਬੋਧਨ ਕੀਤਾ ਗਿਆ, ਇਹਨਾਂ ਦਾ ਕਾਰਨ ਕੀ ਮੰਨਦੇ ਹੋ ਕਿ ਜਿਹੜੇ ਲੋਕ ਹੈ ਕਿਹੜੀ ਸੋਚ ਦੇ ਨਾਲ ਗੁਰੂ ਸਾਹਿਬਾਨ ਨੂੰ, ਸ਼ਹੀਦਾਂ ਨੂੰ ਟਾਰਗੇਟ ਕਰਦੇ ਆ? ਦੇਖੋ ਜੀ, ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਆ, ਅਸੀਂ ਜਦੋਂ ਉੱਥੇ ਗਏ ਆ, ਅਸੀਂ ਫੜਿਆ ਉਹਨੂੰ ਜਾ ਕੇ, ਅਸੀਂ ਰੰਗੇ ਹੱਥੀ ਫੜ ਲਿਆ ਸੀਗਾ। ਗੁਰੂ ਸਾਹਿਬ ਜੀ ਦੀ ਬੜੀ ਦਇਆ ਰਹੀ ਆ, ਹੈ ਨਾ। ਨਾਲ ਸਾਡੇ ਗਿਆਨੀ ਤੇਜਵੀਰ ਸਿੰਘ ਜੀ ਸੀਗੇ ਤੇ ਅਸੀਂ ਸੀਗੇ। ਚਲੋ ਗੁਰੂ ਸਾਹਿਬ ਜੀ ਨੇ ਸਾਡੇ ਹੱਥੋਂ ਸੇਵਾ ਲੈਣੀ ਸੀਗੀ, ਹੈ ਨਾ। ਤੇ ਅਸੀਂ ਗਏ ਆ ਜਾ ਕੇ, ਜਦੋਂ ਉਹਦੇ ਤੋਂ ਗੱਲਬਾਤ ਕੀਤੀ, ਪੁੱਛਿਆ, ਉਹੀ ਗੱਲ ਆਉਂਦੀ ਹੈ ਜਿਵੇਂ ਜਿਹੜੀ ਹੁਣ ਤੱਕ ਚੱਲਦੀ ਆ ਰਹੀ ਆ ਕਿ ਵੀ ਦਿਮਾਗੀ ਤੌਰ ਤੋਂ ਸਹੀ ਨਹੀਂ ਹੈ। ਉੱਥੇ ਵੀ ਇਹੀ ਗੱਲ ਆਈ ਹੈ ਕਿ ਦਿਮਾਗੀ ਤੌਰ ਤੋਂ ਸਹੀ ਨਹੀਂ ਹੈ। ਕਿ ਸਾਨੂੰ ਪਰ ਇਹ ਚੀਜ਼ ਨਹੀਂ ਸਮਝ ਆਉਂਦੀ, ਇਹ ਜਿਹੜੇ ਦਿਮਾਗੀ ਤੌਰ ਤੋਂ ਸਹੀ ਨਹੀਂ ਆ, ਇਹ ਗੁਰੂ ਸਭਾਨਾਂ ਨੂੰ ਹੀ ਕਾਹਤੋਂ ਗਾਲਾਂ ਕੱਢਦੇ ਆ, ਸ਼ਹੀਦਾਂ ਨੂੰ ਗਾਲਾਂ ਕਾਹਤੋਂ ਕੱਢਦੇ ਨੇ? ਅੱਜ ਦਿਨ ਤੱਕ ਕਿਸੇ ਮਾਤਾ ਨੂੰ ਗਾਲ ਨਹੀਂ ਕੱਢੀ, ਕਦੇ ਸ਼ਿਵ ਜੀ ਨੂੰ ਗਾਲ ਨਹੀਂ ਕੱਢੀ, ਕਦੇ ਕਿਸੇ ਇਸਲਾਮ ਧਰਮ ਨੂੰ ਗਾਲ ਨਹੀਂ ਕੱਢੀ, ਕਦੇ ਇਹਨਾਂ ਨੇ ਕਿਸੇ ਕ੍ਰਿਸਚਨ ਨੂੰ ਗਾਲ ਨਹੀਂ ਕੱਢੀ। ਕਿ ਵੀ ਇਹ ਸਿੱਖ ਧਰਮ ਨੂੰ, ਇਹ ਆਪਣੇ ਪੰਥ ਨੂੰ ਹੀ ਕਿਉਂ ਟਾਰਗੇਟ ਕਰਦੇ ਨੇ? ਇੱਕ ਸੋਚਣ ਦਾ, ਇੱਕ ਵੀ ਇਹ ਬਹੁਤ ਗੰਭੀਰ ਸੋਚਣ ਵਾਲਾ ਮੁੱਦਾ ਆ ਕਿ ਵੀ ਜਿੰਨੀਆਂ ਬੇਅਦਬੀਆਂ ਹੋਈਆਂ, ਕਦੇ ਸੁਣਿਆ ਕਿ ਵੀ ਹਾਂ ਬਾਈਬਲ ਦੀ ਬੇਅਦਬੀ ਹੋ ਗਈ, ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ, ਜਾਂ ਕਿਤੇ ਗੀਤਾ ਦੇ ਅੰਗ ਪਾੜੇ ਹੋਏ ਮਿਲੇ ਹੋਣ? ਪਰ ਅਪਸ਼ਬਦਾਵਲੀ, ਭੱਦੀ ਸ਼ਬਦਾਵਲੀ ਬੋਲਣੀ, ਇਹ ਹਰ ਪਾਸੇ ਚੱਲਿਆ ਹੋਇਆ। ਇਹਦਾ ਕਾਰਨ ਇੱਕ ਹੋਰ ਵੀ ਆ, ਵਿੱਚ ਕੁਝ ਆਪਣੇ ਹੀ ਇੱਦਾਂ ਦੇ ਬੰਦੇ ਆ ਜਿਹੜੇ ਸਾਡੇ ਆਪ ਨੂੰ ਹੀ ਭੰਡਦੇ ਆ। ਅਸੀਂ ਨਾਮ ਹਿੱਕ ਠੋਕ ਕੇ ਲੈਂਦੇ ਆ ਹਰਜੀਤ ਸਿੰਘ ਰਸੂਲਪੁਰ ਦਾ। ਸੰਤਾਂ ਬਾਰੇ ਜਿੰਨੇ ਮਾੜੇ ਬਚਨ ਇਹ ਕਰਦਾ, ਇਹ ਤੋਂ ਮਾੜੇ ਬਚਨ ਅੱਜ ਦਿਨ ਤੱਕ ਅਸੀਂ ਕਿਸੇ ਦੇ ਮੁੱਖ ਤੋਂ ਨਹੀਂ ਸੁਣੇ। ਇਹਨੂੰ ਮੰਨਦੇ ਹੋ ਤੁਸੀਂ ਆਪਣਾ? ਤੁਹਾਡਾ ਕਿਹੜਾ ਹਰਜੀਤ ਰਸੂਲਪੁਰ ਦੀ ਗੱਲ ਕਰਦੇ? ਪਹਿਰਾਵਾ ਤਾਂ ਆਪਣਾ ਹੈ ਨਾ, ਇਹਨਾਂ ਬਣਾਇਆ ਹੋਇਆ ਹੈ ਤਾਂ ਭੇਖੀ ਆ, ਜੱਗ ਜਾਹਰ ਆ, ਦੁਨੀਆ ਨੂੰ ਪਤਾ ਆ। ਪਹਿਰਾਵਾ ਤਾਂ ਇਹਨੇ ਸਾਡਾ ਵਰਗਾ ਲਿੱਤਾ ਹੋਇਆ ਨਾ, ਬਣਿਆ ਤਾਂ ਨਿਹੰਗ ਸਿੰਘ ਹੋਇਆ ਆ। ਹਰੇ ਦਮਾਲੇ ਚਲਾ ਲੈਂਦਾ ਆ, ਕਦੇ ਲਾਲ ਦਮਾਲੇ ਚਲਾ ਲੈਂਦਾ ਆ ਇਹ। ਪਰ ਹੁਣ ਜਿਹੜੀ ਆਮ ਜਨਤਾ ਆ, ਹੋਰ ਪੂਰੇ ਦੁਨੀਆ ਦੀ, ਹੋਰ ਵਿਸ਼ਵ ਦੀ ਜਿੰਨੀ ਸੰਗਤ ਆ, ਜੇ ਉਹ ਦੇਖੂਗੀ, ਉਹ ਤਾਂ ਇਹਨਾਂ ਨੂੰ ਸਾਡੇ ਨਾਲ ਹੀ ਰਿਲੇਟ ਕਰੂਗੀ ਨਾ। ਉਹਨਾਂ ਨੂੰ ਤਾਂ ਨਹੀਂ ਪਤਾ ਕਿ ਵੀ ਇਹਦੇ ਅੰਦਰ ਕੀ ਵੜਿਆ ਹੋਇਆ ਆ। ਤੇ ਅਸੀਂ ਇਹਨੂੰ ਕਾਫੀ, ਇਹਦੇ ਸਿੰਘਾਂ ਦੇ ਸਾਨੂੰ ਮੈਸੇਜ ਵੀ ਆਏ ਕਿ ਬਾਬਾ ਜੀ ਕਿ ਇਹ ਇੱਦਾਂ ਆ, ਉੱਦਾਂ ਆ, ਤੁਸੀਂ ਲੜੋ ਨਾ, ਇੱਦਾਂ ਨਾ ਕਰੋ। ਸਾਡਾ ਇਹਦੇ ਨਾਲ ਕੋਈ ਵੜਦਾ ਰੌਲਾ ਨਹੀਂ ਆ, ਪਰ ਬਚਨ ਇੱਦਾਂ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਬਾਰੇ ਜੇ ਕੋਈ ਵੀ ਬਚਨ ਕਰੂਗਾ, ਉਹ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਤਰੀਕੇ ਨਾਲ। ਆਮ ਕਰਕੇ ਵੀ ਕਈ ਵਾਰੀ ਕਮੈਂਟਾਂ 'ਚ ਸਵਾਲ ਆ ਜਾਂਦੇ, ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਕਿ ਜਿਹੜੇ ਆਮ ਕੋਈ ਕਿਸੇ ਤਰ੍ਹਾਂ ਦੀ ਕੋਈ ਸਿਧਾਂਤਕ ਕੁਤਾਹੀ ਕਰਦਾ ਹੈ ਜਾਂ ਇਦਾਂ ਦੀ ਕੋਈ ਗੁਰੂ ਸਾਹਿਬ ਪ੍ਰਤੀ ਸ਼ਬਦਾਵਲੀ ਵਰਤਦਾ, ਤਾਂ ਉਸੇ ਵੇਲੇ ਨਿਹੰਗ ਸਿੰਘ ਨੂੰ ਫੜ ਲੈਂਦੇ ਧੌਣ ਤੋਂ ਜਾ ਕੇ। ਤੇ ਫਿਰ ਹਰਜੀਤ ਰਸੂਲਪੁਰ ਜਿਹੜਾ ਨਿਹੰਗ ਬਾਣੇ ਦੇ ਵਿੱਚ ਹੀ ਗੁਰੂ ਸਾਹਿਬਾਨ ਨੂੰ, ਗੁਰੂ ਕੇ ਯੋਧਿਆਂ ਨੂੰ, ਜਿਹੜੇ ਸਿੱਖਾਂ ਦੇ ਰੋਲ ਮਾਡਲ ਨੇ, ਉਹਨਾਂ ਨੂੰ ਟਾਰਗੇਟ ਕਰ ਰਿਹਾ, ਫਿਰ ਇਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰ ਰਹੇ ਨਿਹੰਗ ਸਿੰਘ? ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਨਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਹੈ ਨਾ। ਮਹਾਰਾਜ ਜੀ ਦੇ ਬਚਨ ਨੇ ਕਿ ਕੋਈ ਨਹੀਂ, ਦੇਖੋ ਸਮਾਂ ਹਰ ਇੱਕ ਦਾ ਆਉਂਦਾ, ਹੈ ਨਾ। ਸਮਾਂ ਹਰ ਇੱਕ ਦਾ ਆਉਂਦਾ, ਇਹਦਾ ਵੀ ਸਮਾਂ ਆਊਗਾ। ਮਹਾਰਾਜ ਸਤਿਗੁਰ ਕਿਰਪਾ ਕਰਨ, ਹੈ ਨਾ, ਸ਼ਹੀਦ ਸਿੰਘ ਕਿਰਪਾ ਕਰਨ, ਇਹਦਾ ਵੀ ਸਮਾਂ ਨੇੜੇ ਹੀ ਆ। ਬਸ ਅਸੀਂ ਇੰਨਾ ਕੁ ਦੱਸਣਾ ਚਾਹੁੰਦੇ ਹਾਂ ਕਿ ਵੀ ਜੇ ਮਹਾਰਾਜ ਕਿਸੇ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦਾ ਹੈ ਨਾ, ਤੇ ਮਹਾਰਾਜ
ਅਰਸ਼ ਤੋਂ ਫਰਸ਼ ਤੇ ਸਿੱਟਣ ਲੱਗਿਆ ਵੀ ਮਿੰਟ ਨਹੀਂ ਲਾਉਂਦਾ। ਜੇ ਕੋਈ ਇਦਾਂ ਦੀ ਸ਼ਬਦਾਵਲੀ ਵਰਤਦਾ ਹੈ ਤਾਂ ਉਹਦੇ ਤਹਿਤ ਇੱਕ ਲਾਅ ਬਣਿਆ ਹੋਇਆ ਕਿ 295 ਦੀ ਜਾਂ ਇਦਾਂ ਦੀਆਂ ਕਾਰਵਾਈਆਂ ਕਰਵਾਈਆਂ ਜਾ ਸਕਦੀਆਂ ਕਾਨੂੰਨੀ ਤੌਰ ਤੇ। ਲੱਗਦਾ ਨਹੀਂ ਕੋਈ ਇਦਾਂ ਦਾ ਵੀ ਕੋਈ ਰੁੱਖ ਕੀਤਾ ਜਾ ਸਕਦਾ ਇਹੋ ਜਿਹੇ ਲੋਕਾਂ ਦੇ ਖਿਲਾਫ? ਨਹੀਂ, ਇਹ ਚਲੋ ਅਸੀਂ ਕਹਿੰਦੇ ਆ ਵੀ ਆਰ ਲਿਵਿੰਗ ਇਨ ਅ ਡੈਮੋਕ੍ਰੈਟਿਕ ਕੰਟਰੀ, ਹੈ ਨਾ, ਅਸੀਂ ਜਿੱਥੇ ਸੰਵਿਧਾਨ ਲਾਗੂ, ਅਸੀਂ ਇਸ ਕੰਟਰੀ ਦੇ ਵਿੱਚ ਰਹਿੰਦੇ ਆ, ਹੈ ਨਾ, ਸਾਨੂੰ ਆਜ਼ਾਦੀ ਆ। ਪਰ ਇਹ ਆਜ਼ਾਦੀ ਸਿਰਫ ਉਹਨਾਂ ਲਈ ਆ ਜਿਨ੍ਹਾਂ ਦੀ ਜੇਬ ਦੇ ਵਿੱਚ ਮਾਇਆ ਆ। ਸਿੱਧੀ ਜਿਹੜੀ ਗੱਲ ਆ, ਜੇ ਅੱਜ ਤੁਹਾਡੇ ਖਾਤੇ ਦੇ ਵਿੱਚ 100 ਕਰੋੜ ਪਿਆ ਆ, ਤੁਹਾਨੂੰ ਕੋਈ ਮਾਈ ਦਾ ਲਾਲ ਹੱਥ ਨਹੀਂ ਲਾ ਸਕਦਾ। ਵਿਜੇ ਮਾਲਿਆ ਬੈਠਾ ਬਾਹਰ ਜਾ ਕੇ, ਫੜ ਹੋਇਆ ਕਿਸੇ ਤੋਂ ਅੱਜ ਤੱਕ। ਹੋਰ ਵੀ 100 ਨੇ, ਅਸੀਂ ਚਲੋ ਨਾਮ ਨਹੀਂ ਲੈਂਦੇ ਕਿ ਵੀ ਸਾਰੇ ਜਾਣੂ ਨੇ ਤੇ ਸਾਡੇ ਤੋਂ ਵੱਡੇ ਹੀ ਨੇ ਸਾਰੇ, ਹੈ ਨਾ। ਅਸੀਂ ਤਾਂ ਮਹਾਰਾਜ ਦੇ ਕੁੱਕਰ ਆ, ਅਸੀਂ ਤਾਂ, ਸਾਨੂੰ ਤਾਂ ਪਤਾ ਕੱਖ ਨਹੀਂ ਆ। ਸਾਡੇ ਤੋਂ ਵੱਡੇ ਗਿਆਨੀ ਤੇ ਵਿਦਵਾਨ ਬੈਠੇ ਨੇ, ਸਾਰਿਆਂ ਨੂੰ ਪਤਾ ਹੀ ਆ ਕਿ ਵੀ ਖੇਡ ਸਾਰੀ ਮਾਇਆ ਦੀ ਆ। ਜਿਹਦੇ ਕੋਲੇ ਮਾਇਆ ਆ ਉਹ ਅੱਜ ਆਜ਼ਾਦ ਆ, ਤੇ ਜਿਹਦੇ ਕੋਲੇ ਮਾਇਆ ਹੈ ਨਹੀਂ ਆ ਉਹ ਵਿਚਾਰਾ ਧੱਕੇ ਖਾਂਦਾ ਆ। ਹੁਣ ਹਰਜੀਤ ਸਿੰਘ ਰਸੂਲਪੁਰ ਆ, ਸਾਰਿਆਂ ਨੂੰ ਪਤਾ, ਸਾਨੂੰ ਕਹਿਣ ਦੀ ਲੋੜ ਨਹੀਂ, ਅਸੀਂ ਨਾਮ ਲੈ ਕੇ ਆਪ ਦਾ ਮੁੱਖ ਕਾਹਤੋਂ ਗੰਦਾ ਕਰਨਾ ਆ। ਸਾਰਿਆਂ ਨੂੰ ਪਤਾ ਹੀ ਹੈ ਕਿ ਵੀ ਇਹ ਕਿੰਨੀ ਕਰਤੂਤ ਦਾ ਮਾਲਕ ਹੈ ਤੇ ਇਹਦੇ ਮਗਰ ਕਿਹਦਾ ਹੱਥ ਆ, ਤਾਂ ਬਚਿਆ ਫਿਰਦਾ। ਪਰ ਕਹਿੰਦੇ ਕਿ ਵੀ ਰਾਜ ਭਾਗ ਸਾਰਿਆਂ ਦੇ ਕੋਲ, ਹੈ ਨਾ, ਸਦਾ ਲਈ ਨਹੀਂ ਰਹਿੰਦਾ। ਕੋਈ ਨਾ ਕੋਈ ਇੱਕ ਦਿਨ ਸਮਾਂ ਇਦਾਂ ਦਾ ਆਊਗਾ ਕਿ ਵੀ ਇਹਨੂੰ ਵੀ ਦਿਖੂਗਾ ਕਿ ਵੀ ਧਰਤੀ ਕਿੱਥੇ ਆ ਕਿੱਥੇ ਨਹੀਂ। ਜੀ, ਗੁਰਦੁਆਰਾ ਸਾਹਿਬ ਮਾਮਲੇ ਦੇ ਵਿੱਚ ਜਿੰਨੀਆਂ ਵੀ ਵਧੀਕੀਆਂ ਹੋਈਆਂ, ਸਿਧਾਂਤਾਂ ਦੀ ਉਲੰਘਣਾ ਹੋਈ ਆ, ਤਾਂ ਜਿੰਨੇ ਵੀ ਮਾਮਲਿਆਂ ਦੇ ਵਿੱਚ ਤੁਸੀਂ ਕਾਰਵਾਈ ਕੀਤੀ ਆ, ਕੀ ਲੱਗਦਾ ਕਿ SGPC ਦਾ ਕੋਈ ਵੱਖ ਤੌਰ ਤੇ ਜਾਂ ਤੁਹਾਡੇ ਨਾਲ ਸਹਿਯੋਗ ਵਜੋਂ ਜਿਹੜਾ ਉਹਨਾਂ ਦਾ ਫਰਜ਼ ਬਣਦਾ ਸੀ, ਕਦੇ ਦੇਖਣ ਨੂੰ ਮਿਲਿਆ ਕਿ ਸਮਰਥਨ ਵਜੋਂ ਅੱਗੇ ਖੜੀ ਹੋਵੇ ਤੁਹਾਡੇ ਨਾਲ? ਦੇਖੋ ਜੀ, ਕਹਿੰਦੇ ਜੇ ਝੱਗਾ ਚੱਕੀਏ ਤਾਂ ਢਿੱਡ ਆਪਦਾ ਨੰਗਾ ਹੁੰਦਾ, ਕਹਿਣਾ ਨਹੀਂ ਚਾਹੀਦਾ। ਪਰ ਠੀਕ ਆ, ਅਸੀਂ ਇਹ ਚੀਜ਼ਾਂ ਨੂੰ ਕਦੇ ਮੁੱਖ ਰੱਖਿਆ ਹੀ ਨਹੀਂ ਕਿ ਵੀ ਇਹ ਕਿਹਦਾ ਫਰਜ਼ ਹੈ ਕਿਹਦਾ ਨਹੀਂ ਆ। ਅਸੀਂ ਤਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਮੰਨ ਕੇ ਚੱਲਣ ਵਾਲੇ ਬੰਦੇ ਆ। ਅਸੀਂ ਕਿਸੇ ਤੋਂ ਪਰਮਿਸ਼ਨ ਨਹੀਂ ਲੈਂਦੇ, ਅਸੀਂ ਤਾਂ ਮਹਾਰਾਜ ਦੀ ਸੁਣਦੇ ਆ। ਮਹਾਰਾਜ ਸਾਨੂੰ ਜੋ ਹੁਕਮ ਕਰਦਾ ਹੈ, ਅਸੀਂ ਤਾਂ ਉਹ ਸਿਧਾਂਤਾਂ 'ਤੇ ਤੁਰਨ ਵਾਲੇ ਬੰਦੇ ਆ। ਅਸੀਂ ਨਾ ਪਹਿਲੇ ਦਿਨ ਤੋਂ ਕਦੇ ਸੋਚਿਆ ਸੀ ਕਿ ਸਾਡੇ ਨਾਲ ਕੌਣ ਤੁਰੂਗਾ ਕੌਣ ਨਹੀਂ, ਹੈ ਨਾ ਅਸੀਂ ਹੁਣ ਸੋਚਦੇ, ਨਾ ਕਦੇ ਗਾਂਹ ਸੋਚਣਾ ਆ। ਸਤਿਗੁਰਾਂ ਦੀ ਬੜੀ ਕਿਰਪਾ ਆ, ਮਹਾਰਾਜ ਨੇ ਜਿਹਦੇ ਤੋਂ ਸੇਵਾ ਲੈਣੀ ਆ ਉਹਨੇ ਮਹਾਰਾਜ ਨੇ ਉਹਦੇ ਤੋਂ ਸੇਵਾ ਲਈ ਲੈਣੀ ਆ। ਦੂਜੀ ਗੱਲ ਰਹੀ ਸਾਥ ਦੀ, ਤੇ ਸਾਥ ਇੱਦਾਂ ਆ, ਜਦੋਂ ਸਾਡੇ ਕੋਲੇ ਸਤਿਗੁਰਾਂ ਦਾ ਸਾਥ ਆ ਨਾ, ਉਸ ਤੋਂ ਉੱਤੇ ਕੋਈ ਨਹੀਂ ਆ, ਉਸ ਦੇ ਉੱਤੇ SGPC ਵੀ ਉਹਦੇ ਉੱਤੇ ਨਹੀਂ ਆ। ਕੋਈ ਦੁਨੀਆ ਦੀ ਕੋਈ ਤਾਕਤ ਉਹਦੇ ਉੱਤੇ ਹੀ ਨਹੀਂ ਆ, ਕਿਉਂ ਅਸੀਂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਮੰਨਣ ਵਾਲੇ ਬੰਦੇ ਆ, ਹੈ ਨਾ। ਤੇ ਜਦੋਂ ਤੱਕ ਮਹਾਰਾਜ ਸਾਡੇ ਅੰਗ ਸੰਗ ਸਹਾਈ ਨੇ, ਸਾਡਾ ਵਾਲ ਨਹੀਂ ਵਿਕਾ ਹੋ ਸਕਦਾ। ਹਾਂ, ਜਿੱਦੇ ਮਹਾਰਾਜ ਨੇ ਸਾਡੀ ਲਿਖੀ ਹੋਈ ਉਹ ਤੋਂ ਅਸੀਂ, ਮੈਂ ਕਹਿੰਦਾ, ਪਲ ਦਾ ਇੱਕ ਸਾਹ ਵੀ ਹੋਰ ਵੱਧ ਨਹੀਂ ਲੈ ਸਕਦੇ। ਜੀ, ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਭਾਈ ਜਸਦੀਪ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਪਿਛਲੇ ਲੰਘੇ ਕੁਝ ਦਿਨਾਂ ਦੇ ਦਰਮਿਆਨ ਜਾਂ ਕੁਝ ਮਹੀਨਿਆਂ ਦੇ ਦਰਮਿਆਨ ਇਹਨਾਂ ਦੇ ਵੱਲੋਂ ਬਹੁਤ ਸਾਰੇ ਸ਼ਲਾਘਾਯੋਗ ਕਦਮ ਉਠਾਏ ਗਏ ਨੇ, ਜਿਹਦੇ ਵਿੱਚ ਖਾਸ ਤੌਰ ਤੇ ਤਮਾਮ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਵੀ ਸਹਿਯੋਗ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਇਸੇ ਨੂੰ ਲੈ ਕੇ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਧਾਂਤਕ ਉਲੰਘਣਾ ਹੁੰਦੀ ਹੈ ਤਾਂ ਉਹਦੇ ਰੋਸ ਵਜੋਂ ਇਹਨਾਂ ਦੇ ਜਿਹੜੇ ਉਠਾਏ ਗਏ ਕਦਮ ਨੇ ਉਹਨਾਂ ਦੀ ਖਾਸ ਤੌਰ ਤੇ ਪ੍ਰਸ਼ੰਸਾ ਵੀ ਕਰਨੀ ਬਣਦੀ ਹੈ। ਔਰ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ। ਧੰਨਵਾਦ।